ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰ ਲਈਏ ਮੋਦੀ ਦੇ ਵਫਾਦਾਰ ਅਰਨਾਬ ਗੋਸਵਾਮੀ ਦੀ, ਜਿਸ ਦੀਆਂ ਜਿਹੜੀਆਂ WhatsApp ਚੈਟ ਵਿਚਲੀਆਂ ਗੱਲਾਂ ਉਸ ਨੂੰ ਦੇਸ਼ ਧਰੋਹੀ ਸਾਬਤ ਕਰਦੀਆਂ ਹਨ। ਉਹ ਆਪਣੇ ਆਪ ਨੂੰ ਜਸਟੀਫਾਈ ਕਰ ਰਿਹਾ ਹੈ। ਉਸ ਨੂੰ ਪਤਾ ਹੈ ਕਿ ਜਬ ਤੱਕ ਮੋਦੀ ਹੈ ਸਭ ਕੁਝ ਮੁਮਕਿਨ ਹੈ। ਸੋ ਵਿਰੋਧੀ ਧਿਰਾਂ ਵੱਲੋਂ ਇਸ ਇਸ਼ੂ ਨੂੰ ਪਾਰਲੀਮੈਂਟ ਵਿੱਚ ਉਠਾਉਣ ਦਾ ਐਲਾਨ ਕੀਤਾ ਗਿਆ ਹੈ, ਪਰ ਫਾਸ਼ੀਵਾਦੀ ਤਰਜ਼ ਦੀ RSS ਵੱਲੋਂ ਚਲਾਈ ਜਾ ਰਹੀ ਮੋਦੀ ਹਕੂਮਤ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਣਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਇਸ ਨੂੰ ਡਿਸਕਸ ਕੀਤਾ ਸੀ 2 ਦਿਨ ਪਹਿਲਾਂ ਕਿ ਕਿਵੇਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਅਰਨਾਬ ਗੋਸਵਾਮੀ, ਜਿਸ ਦੀ ਲਗਭਗ 500-600 ਸਫ਼ੇ ਦੀ ਚੈਟ ਉਸ ਦੇ ਆਪਣੇ CEO ਦੇ ਨਾਲ, ਜਿਸ ਨੂੰ ਮਹਾਰਾਸ਼ਟਰ ਸਰਕਾਰ ਨੇ ਚਾਰਜ ਸ਼ੀਟ ਦੇ ਰਾਹੀਂ ਫਾਈਲ ਕੀਤਾ ਹੈ, ਕਿਉਂਕਿ ਇਸ ਦਾ TRP ਕਿਵੇਂ ਜਾਲੀ ਬਣਾ ਕੇ ਪ੍ਰਮੋਟ ਕਰਦਾ ਹੈ ਆਪਣੇ ਰਿਪਬਲਿਕ TV ਨੂੰ, ਇਸ ਦੇ ਉੱਤੇ ਕੇਸ ਚੱਲ ਰਿਹਾ। ਔਰ ਉਸ ਸਾਰੇ ਦੇ ਵਿੱਚ ਬੜਾ ਜਿਹੜੇ ਸੰਗੀਨ ਕਿਸਮ ਦੀਆਂ ਗੱਲਾਂ ਸਾਹਮਣੇ ਆਈਆਂ ਕਿ ਕਿਵੇਂ ਉਹ ਬਾਲਾਕੋਟ ਅਟੈਕ ਹੋਏ, ਆਰਟੀਕਲ 370 ਹੋਏ, ਔਰ ਪੁਲਵਾਮਾ ਦੇ ਉੱਤੇ ਵੀ ਉਹ ਕਹਿ ਰਿਹਾ ਕਿ ਹੁਣ ਮੇਰੀ TRP ਅੱਜ ਬਹੁਤ ਵਧੇਗੀ, ਅਸੀਂ ਗਰਾਊਂਡ ਦੇ ਉੱਤੇ ਪਹਿਲਾਂ ਹੈ ਔਰ ਇਹ ਸਾਡੀ ਮੇਨ ਖਬਰ ਹੈ। ਹੁਣ ਇਸ ਗੱਲ ਨੂੰ ਆਪੋਜੀਸ਼ਨ ਪਾਰਟੀਆਂ ਨੇ ਵੀ ਚੁੱਕਿਆ, ਔਰ ਈਵਨ ਅੱਜ ਜਿਹੜਾ ਹੈ ਕਾਂਗਰਸ ਦੀ ਹਕੂਮਤ ਵੇਲੇ ਡਿਫੈਂਸ ਮਿਨਿਸਟਰ ਵੀ ਰਹੇ ਮਿਸਟਰ ਐਂਟਨੀ, ਉਹਨਾਂ ਨੇ ਕਿਹਾ ਕਿ ਲੀਕੇਜ ਆਫ ਮਿਲਟਰੀ ਸੀਕ੍ਰੇਟ ਟ੍ਰੀਜ਼ਨ, ਦੋਜ਼ ਇਨਵੋਲਵਡ ਡਿਜ਼ਰਵ ਨੋ ਮਰਸੀ। ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਟ੍ਰੀਜ਼ਨ, ਜਿਹਨੂੰ ਤੁਸੀਂ ਗੱਦਾਰੀ ਕਹਿੰਦੇ ਹੋ, ਇਹ ਐਕਟ ਆਫ ਟ੍ਰੀਜ਼ਨ ਹੈ, ਔਰ ਇਹਦੇ 'ਚ ਜਿਹੜਾ ਵੀ ਹੈ ਕੋਈ ਵੀ ਇਹਦੇ 'ਚ ਬਖਸ਼ਿਆ ਨਹੀਂ ਜਾਣਾ ਚਾਹੀਦਾ, ਔਰ ਜੇਲ੍ਹ 'ਚ ਪਹੁੰਚਣੇ ਚਾਹੀਦੇ ਨੇ। ਔਰ ਇਹ ਉਹਨਾਂ ਨੇ ਕਿਹਾ ਵੀ ਪਾਰਲੀਮੈਂਟ 'ਚ ਅਸੀਂ ਇਸ ਨੂੰ ਵਿਗੋਰਸਲੀ ਉਠਾਵਾਂਗੇ। ਕੱਲ੍ਹ ਹਾਲਾਂ ਪਰਸੋਂ ਪਹਿਲਾਂ ਰਾਹੁਲ ਗਾਂਧੀ ਦੀ ਗੱਲ ਸੀ, ਪਰ ਹੁਣ ਕਾਂਗਰਸ ਨੇ ਬਾਕਾਇਦਾ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹਦੇ 'ਚ ਸਾਰੇ ਉਹਨਾਂ ਦੇ ਸੀਨੀਅਰ ਲੀਡਰ ਸ਼ਾਮਲ ਸੀ। ਔਰ ਇਹ ਜਿਹੜਾ ਹੈ, ਜਦੋਂ ਅਸੀਂ ਮੋਦੀ ਕਰੋਨੀ ਕਹਿੰਦੇ ਹਾਂ, ਸੋ ਜ਼ਾਹਰ ਹੈ ਕਿ ਵੀ ਹੁਣ ਤਾਂ ਕੋਈ ਦੋ ਰਾਵਾਂ ਹੀ ਨਹੀਂ ਨੇ, ਪਹਿਲਾਂ ਵੀ ਨਹੀਂ ਸੀ, ਪਰ ਹੁਣ ਜਦੋਂ ਤੁਹਾਡੇ ਕੋਲ ਡਾਕੂਮੈਂਟਡ ਸਬੂਤ ਆ ਜਾਂਦੇ ਨੇ ਕਿ ਭਾਈ ਹਕੂਮਤ ਇਸ ਮੁੱਦੇ 'ਤੇ ਚੁੱਪ ਬੈਠੀ ਹੈ, ਔਰ ਇਹ ਠੀਕ ਕਿਹਾ ਇਮਰਾਨ ਖਾਨ ਸਾਹਿਬ ਨੇ, ਉਹਨਾਂ ਦੀ ਜਿਹੜਾ ਐਗਜ਼ੈਕਟ ਕੋਰਟ ਸੀ, ਉਹਨਾਂ ਨੇ ਕਿਹਾ ਕਿ ਵੀ 2019 'ਚ ਜਦੋਂ ਮੈਂ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ ਕਿ ਹਾਊ ਇੰਡੀਆਜ਼ ਫਾਸ਼ਿਸਟ ਮੋਦੀ ਗਵਰਨਮੈਂਟ ਯੂਜ਼ ਦਾ ਬਾਲਾਕੋਟ ਕ੍ਰਾਈਸਿਸ ਫਾਰ ਡੋਮੈਸਟਿਕ ਇਲੈਕਟਰਲ ਗੇਨਸ, ਕਿ ਕਿਵੇਂ ਬਾਲਾਕੋਟ ਨੂੰ, ਔਰ ਇਹੀ ਅਰਨਾਬ ਗੋਸਵਾਮੀ ਚੈਟ 'ਚ ਕਹਿ ਰਿਹਾ ਕਿ ਵੀ ਹੁਣ ਕੋਈ ਸਾਨੂੰ ਜਿੱਤਣ ਤੋਂ ਨਹੀਂ ਰੋਕ ਸਕਦਾ, ਔਰ ਬਾਲਾਕੋਟ ਤੋਂ 3 ਦਿਨ ਪਹਿਲਾਂ ਕਹਿ ਰਿਹਾ ਜੀ ਬਹੁਤ ਵੱਡਾ ਕੁਝ ਹੋਣ ਜਾ ਰਿਹਾ ਪਾਕਿਸਤਾਨ ਦੇ ਵਿੱਚ। ਔਰ ਦੂਸਰਾ ਬੜਾ ਕਲੀਅਰਲੀ ਕਿ ਵੀ ਇਹ ਉਹਨਾਂ ਨੇ ਕਿਵੇਂ ਉਹਨਾਂ ਦਾ ਸਟੇਜ ਐਕਟ ਸੀ, ਔਰ ਇਹਦੇ ਥੱਲੇ ਹੀ ਉਹਨਾਂ ਨੇ ਕਿਹਾ ਸੀ ਕਿ ਲੇਟੈਸਟ ਰੈਵਲੇਸ਼ਨਸ ਫਰਮ ਕਮਿਊਨੀਕੇਸ਼ਨ ਆਫ ਐਨ ਇੰਡੀਅਨ ਜਰਨਲਿਸਟ ਨੋਨ ਫॉर ਹਿਜ਼ ਵਾਰ ਮੌਂਗਰਿੰਗ reveal the unholy nexus between Modi government and Indian media that led to the dangerous military adventurism to win an election in utter disregard for consequences of destabilizing the entire region। क्या मीडिया ਦਾ ਜਿਹੜਾ ਉਹਦੇ ਨਾਲ ਰਲੇ ਹੋਈ ਸਰਕਾਰ, ਔਰ ਇਹ ਉਹਨਾਂ ਨੇ ਰੀਜਨ ਖਿੱਤੇ ਨੂੰ ਡੀਸਟੈਬਲਾਈਜ਼ ਕਰਨ ਦੇ ਲਈ ਕੀਤਾ, ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਐਵਰਟਿਡ ਏ ਲਾਰਜਰ ਕ੍ਰਾਈਸਿਸ ਬਾਈ ਏ ਰਿਸਪੌਂਸਿਬਲ ਮੇਜਰਡ ਰਿਸਪੌਂਸ ਟੂ ਬਾਲਾਕੋਟ, ਯੈਟ ਮੋਦੀ ਗਵਰਨਮੈਂਟ ਕੰਟੀਨਿਊਜ਼ ਟੂ ਟਰਨ ਇੰਡੀਆ ਇਨਟੂ ਏ ਰੌਕ ਸਟੇਟ। ਇਹ ਬੜੇ ਬੈਲੈਂਸਡ ਗੱਲ ਹੈ ਕਿ ਭਾਈ ਕਿਵੇਂ ਉਹਨਾਂ ਨੇ ਬਿਨਾਂ ਕਿਹਾ, ਉਹਨਾਂ ਨੇ ਕਿਹਾ ਜੀ ਅਸੀਂ ਮੇਜਰਡ ਜਵਾਬ ਦੇ ਕੇ ਇਹਨਾਂ ਨੂੰ ਠੱਲ ਪਾ ਦਿੱਤੀ, ਅਦਰਵਾਈਜ਼ ਇਹ ਇੱਕ ਰੌਕ ਸਟੇਟ ਵੱਲ ਵਧੇ ਹੋਏ ਲੋਕ ਨੇ, ਕੁਛ ਵੀ ਕਰ ਸਕਦੇ ਸੀ। ਔਰ ਹੁਣ 2-3 ਦਿਨ ਤਾਂ ਇਹ ਗਾਇਬ ਰਿਹਾ ਅਰਨਾਬ ਗੋਸਵਾਮੀ। ਹੁਣ ਉਹਨੇ ਆਪਣਾ ਇੱਕ ਮਰਜ਼ੀ ਦਾ ਪੈਨਲ ਲਿਆ ਕੇ ਆਪਣੇ ਹੀ ਲੋਕਾਂ ਦਾ ਬਿਠਾਇਆ, ਔਰ ਉਹਨਾਂ ਨੂੰ ਇਹ ਕਹਿ ਰਿਹਾ ਕਿ ਦੇਖੋ ਜੀ ਮੈਨੂੰ ਇਹ ਗਦਾਰ ਕਹਿ ਰਹੇ ਨੇ, ਔਰ ਇੱਕ ਜਿਹੜਾ ਉਹ ਪੈਨਲਿਸਟ ਹੈ ਮੋਹਨ ਦਾਸ, ਉਹਨੂੰ ਕਹਿ ਰਿਹਾ ਭਾਜੀ it's being speculated that I destroyed India's national interest by allegedly revealing that after Pulwama something big was going to happen. What did these people expect? Goswami continued. Did they expect something small to happen? ਉਹਨੇ ਕਿਹਾ ਜੀ ਮੈਂ ਤਾਂ ਜਨਰਲ ਗੱਲ ਕੀਤੀ ਕਿ ਸਮਥਿੰਗ ਬਿਗ, ਕਹਿੰਦੇ ਜੀ ਇੰਨਾ ਹੋਇਆ, ਹੁਣ ਸਮਾਲ ਥੋੜ੍ਹੀ ਉਹਦਾ ਜਵਾਬ ਹੋਣਾ ਸੀ। ਫਿਰ ਬੜਾ ਉਹ ਜਿਵੇਂ ਹੁੰਦਾ ਵੀ ਜਿਹੜਾ ਝੂਠਾ ਬੰਦਾ ਹੁੰਦਾ ਉਹ ਮਗਰਮੱਛ ਦੇ ਅਥਰੂ ਘੇਰ ਰਿਹਾ ਹੁੰਦਾ, ਬੜਾ ਇਮੋਸ਼ਨਲ ਹੋ ਕੇ ਕਹਿਣ ਲੱਗਾ ਕਿ when I am being targeted by not people in Pakistan but people in Indian media by Congress party, I am being told
that I am a sellout and I have compromised national security। देखो पाकिस्तान तो मैनू भन नहीं रहा है, अच्छा और लिखो इंडियन मीडिया और कांग्रेस कर रही है। फिर वो कह रहे हैं आई वॉन्ट टू से दैट आई डोंट वॉन्ट एनी सर्टिफिकेट, इट आई हैव द लव एंड ट्रस्ट ऑफ जनरल बख्शी एंड एयर मार्शल पी के बारबोराय बिठाए होने ने ਉਹਦੇ पैनल कि जी मैनू ਤੁਹਾਡਾ प्यार और सपोर्ट हासिल है, मैनू तो लोड़ ही नहीं है किसी होर दे सर्टिफिकेट ਦੀ। फिर ਜਦੋਂ ਉਹਨੂੰ ਇਹ ਕਿਹਾ, ਉਹਨੇ ਕਿਹਾ ਜੀ ਮੈਂ ਤਾਂ ਜੋਕ ਵੀ ਕੀਤਾ ਆਪਣੇ ਦਫ਼ਤਰ ਵਾਲਿਆਂ ਨੂੰ ਕਿ ਜੀ ਤੁਸੀਂ WhatsApp ਚੈਟ ਦੇ ਕਿਹੜੇ ਪੇਜ ਦੇ ਉੱਤੇ ਹੋ। ਸੋ ਮਤਲਬ ਇਹ ਹੈ ਵੀ ਇੰਨਾ ਕੁਝ ਹੋਣ ਤੇ, ਔਰ ਠੀਕ ਆ ਜੀ NDTV ਦੇ ਉੱਤੇ ਉਹਨਾਂ ਦਾ ਮੇਨ ਐਂਕਰ ਕਹਿ ਰਿਹਾ ਸੀ ਕਿ ਵੀ ਇਹੀ ਪਾਰਟ ਕਿਸੇ ਹੋਰ ਜਰਨਲਿਸਟ ਨਾਲ ਹੋਇਆ ਹੁੰਦਾ, ਕਿਸੇ ਹੋਰ ਪਾਰਟੀ ਦਾ ਹੁੰਦਾ, ਹੁਣ ਤੱਕ ਉਹਨਾਂ ਦੇ ਸਾਰੇ ਟੱਬਰ ਨੂੰ ਉੜ ਕੇ ਅੰਦਰ ਕੀਤੇ ਹੁੰਦੇ, ਔਰ ਇੱਕ ਤੋਂ ਬਾਅਦ ਇੱਕ ਕੇਸ ਰਜਿਸਟਰ ਕੀਤਾ ਹੁੰਦਾ ਦੇਸ਼ ਨਾਲ ਗਦਾਰੀ ਦਾ। ਔਰ ਇਹ ਕਿਉਂਕਿ ਸਈਆਂ ਹੈ ਕੋਤਵਾਲ ਤੋਂ ਡਰ ਕਾਹੇ ਕਾ, ਔਰ ਸਭ ਮੋਦੀ ਦੀ ਛਤਰ ਛਾਇਆ ਥੱਲੇ, ਮੋਦੀ ਦਾ ਰਾਈਟ ਹੈਂਡ ਮੈਨ, ਔਰ ਕਿਸ ਅੰਦਾਜ਼ ਦੇ ਵਿੱਚ ਉਛਲ ਕੇ ਜਿਹੜਾ ਹੈ ਉਹ ਰੋਜ਼ਾਨਾ ਮੂੰਹ ਚੋਂ ਝੱਗ ਸੁੱਟਦਾ ਹੈ, ਨਫ਼ਰਤ ਕਰਦਾ ਹੈ। ਔਰ ਇਹਦਾ ਜਿਹੜਾ ਆਕਾ ਹੈ ਕੋਤਵਾਲ ਜਿਹੜਾ ਮੋਦੀ ਹੈ, ਉਹ ਕਹਿ ਰਿਹਾ ਡਾਇਨੈਸਟੀਜ਼ ਆਰ ਬਿਗਰ ਐਨਮੀਜ਼ ਆਫ ਡੈਮੋਕ੍ਰੇਸੀ। ਹੁਣ ਉਹ ਕਿ ਜੀ ਡਾਇਨੈਸਟੀਜ਼ ਜਿਹੜੀਆਂ ਨੇ ਬਹੁਤ ਵੱਡੀਆਂ ਦੁਸ਼ਮਣ ਨੇ, ਔਰ ਉਸ 'ਚ ਉਹਨੇ ਕਿਹਾ today days of winning election by the crutches of a surname are over, still this malice of dynastic politics is far from over, political dynasty promotes self and a family instead of pushing nation first, this is a major cause of social corruption in India। ਉਹ ਸਾਰਾ ਹੀ ਕਿ ਜੀ ਇਹ ਜਿਹੜੀ ਹੈ ਇਹ ਡਾਇਨੈਸਟੀ ਸਭ ਤੋਂ ਵੱਡਾ ਕਿਹੜੀ ਹੁਣ ਇਹ ਜਦੋਂ ਡੈਮੋਕ੍ਰੇਸੀ ਲਫ਼ਜ਼ ਆਪਣੇ ਮੂੰਹ ਤੋਂ ਮੋਦੀ ਜਾਂ ਉਹਦੇ ਕਰੋਨੀ ਜਾਂ ਉਹਦੇ ਬਾਕੀ ਜਿਹੜੇ ਥਾਂ ਥਾਈਂ ਬੈਠੇ ਕੁੱਤੇ ਨੇ ਉਹ ਲੈਂਦੇ ਨੇ, ਤੇ ਇਵੇਂ ਹੀ ਲੱਗਦਾ ਕਿ ਜਿਵੇਂ ਸ਼ੈਤਾਨ ਜਿਹੜਾ ਹੈ ਉਹ ਮਜ਼ਹਬੀ ਕਿਤਾਬ ਨੂੰ ਇੰਟਰਪ੍ਰੇਟ ਕਰ ਰਿਹਾ, ਉਹ ਕੁਰਾਨ ਸ਼ਰੀਫ ਇੰਟਰਪ੍ਰੇਟ ਕਰੇ ਜਾਂ ਗੁਰਬਾਣੀ ਕੋਟ ਕਰ ਰਿਹਾ ਹੋ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜਿਆ ਸ਼ੈਤਾਨ ਵੇਲਾ ਲੋ, ਕਿ ਸ਼ੈਤਾਨ ਇੰਟਰਪ੍ਰੇਟ ਕਰ ਰਿਹਾ ਹੈ ਰਿਲੀਜੀਅਸ ਪਾਰਟ ਨੂੰ। ਸੋ ਇਹ ਅਰਨਾਬ ਗੋਸਵਾਮੀ ਹੋਏ, ਕੱਲ੍ਹ ਨੂੰ ਕੋਈ ਹੋਰ ਆ ਜਾਏ, ਇਹ ਅਲਟੀਮੇਟਲੀ ਫਾਸ਼ਿਸਟ ਸਟੇਟ। ਔਰ ਠੀਕ ਕਿਹਾ ਇਮਰਾਨ ਖਾਨ ਸਾਹਿਬ ਨੇ ਕਿ ਇੰਡੀਆ ਇਹ ਰੌਗ ਸਟੇਟ, ਉਹਨਾਂ ਨੇ ਫਾਸ਼ਿਜ਼ਮ ਤੋਂ ਗੱਲ ਸ਼ੁਰੂ ਕੀਤੀ ਔਰ ਰੌਗ ਸਟੇਟ ਵਾਲਾ ਵਰਤਾਰਾ ਹੈ। ਸੋ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਰੋਜ਼ਾਨਾ ਭਗਤ ਕਬੀਰ ਜੀ ਦੀ ਬਾਣੀ ਤੇ ਵਿਚਾਰ ਕਰਦੇ, ਦੋ ਸ਼ਲੋਕ ਅੱਜ ਦੀ ਵਿਚਾਰ ਲਈ ਅਸੀਂ ਚੁਣੇ ਨੇ। ਪਹਿਲੇ ਕਬੀਰ ਥੂਨੀ ਪਾਈ ਥਿਤ ਭਈ ਸਤਗੁਰ ਬੰਦੀ ਧੀਰ, ਕਬੀਰ ਥੂਨੀ ਪਾਈ ਥਿਤ ਭਈ ਸਤਗੁਰ ਬੰਦੀ ਧੀਰ, ਕਬੀਰ ਹੀਰਾ ਬਣ ਜਿਆ ਮਾਨ ਸਰੋਵਰ ਧੀਰ। ਹੁਣ ਇਹਦੇ 'ਚ ਹਿੰਦੂ ਜਾਂ ਬੁੱਧਿਸਟ ਟ੍ਰੈਡੀਸ਼ਨ ਦੇ ਵਿੱਚ ਵੀ ਮਾਨ ਸਰੋਵਰ ਝੀਲ ਜਿਹੜੀ ਅੱਜ ਚਾਈਨਾ ਦੇ ਵਿੱਚ ਹੈ, ਕਿਉਂਕਿ ਤਿੱਬਤ 'ਚ ਹੈ, ਤਿੱਬਤ ਚੀਨ ਦਾ ਹਿੱਸਾ ਹੈ। ਔਰ ਬਹੁਤ ਵਾਰ ਗੁਰਬਾਣੀ 'ਚ ਵੀ ਜਦੋਂ ਇੱਕ ਪਾਸੇ ਮੱਛੀਆਂ ਖਾਣ ਵਾਲੇ ਜਾਂ ਇੱਕ ਜਿਹੜਾ ਆਮ ਬਗਲਾ ਹੈ ਮੱਛੀਆਂ ਖਾਣ ਵਾਲਾ, ਤੇ ਇੱਕ ਪਾਸੇ ਮਾਨ ਸਰੋਵਰ ਦੇ ਹੰਸਾਂ ਦਾ ਜ਼ਿਕਰ ਹੁੰਦਾ ਕਿ ਮਾਨ ਸਰੋਵਰ ਦੇ ਹੰਸ ਜਿਹੜੇ ਮੋਤੀ ਚੁਗਦੇ ਨੇ। ਹਾਲਾਂਕਿ ਇਹ ਵੀ ਇੱਕ ਪੋਲੀਟੀਕਲ ਪਾਰਟ ਹੈ, ਬਟ ਇਹ ਦੱਸਣ ਦੇ ਲਈ ਕਿ ਜਿਹੜਾ ਰੱਬ ਨਾਲ ਜੁੜਿਆ ਉੱਤਮ ਇਨਸਾਨ ਹੈ ਉਹ ਵਿਕਾਰਾਂ ਦਾ ਗੰਦ ਨਹੀਂ ਖਾਂਦਾ, ਉਹ ਕਾਮ ਕ੍ਰੋਧ ਲੋਭ ਹੰਕਾਰ 'ਚ ਨਹੀਂ ਹੈ, ਉਹ ਮਾਨ ਸਰੋਵਰ ਦੇ ਹੰਸ ਵਾਂਗ, ਕਿਉਂਕਿ ਮਾਨ ਸਰੋਵਰ ਦਾ ਪਾਣੀ ਵੀ ਬਹੁਤ ਸਾਫ਼ ਹੈ, ਉਚਾਈ 'ਤੇ ਹਰ ਕੋਈ ਪਹੁੰਚ ਨਹੀਂ ਸਕਦਾ। ਸੋ ਉੱਚੀ ਥਾਂ ਦਾ ਜਿਹੜਾ ਉਹ ਦਾਇਰਾ, ਉਸ ਦੇ ਵਿੱਚ ਤੁਸੀਂ ਰੂਹਾਨੀਅਤ ਦੀ ਉੱਚੀ ਦੁਨੀਆ, ਤੁਸੀਂ ਮਾਨ ਸਰੋਵਰ ਦੇ ਹੰਸਾਂ ਦੀ ਗੱਲ ਜਿਹੜੀ ਹੈ ਰੂਹਾਨੀ ਉਚਾਈਆਂ ਨੂੰ ਪਹੁੰਚੇ ਹੋਏ ਇਨਸਾਨ ਲਈ ਹੁੰਦੀ ਹੈ। ਔਰ ਜਿਹੜਾ ਵਿਕਾਰਾਂ 'ਚ ਡਿੱਗਿਆ ਉਹਨੂੰ ਮੱਛੀ ਖਾਣ ਵਾਲਾ ਬਗਲਾ ਕਿਹਾ ਜਾਂਦਾ ਹੈ। ਸੋ ਇੱਥੇ ਕਬੀਰ ਸਾਹਿਬ ਨੇ ਇਹ ਕਿਹਾ ਕਿ ਵੀ ਜਿਹੜਾ ਸਾਡਾ ਭਟਕਦਾ ਮਨ ਹੈ ਉਸ ਨੂੰ ਕਿਹੜੀ ਥੰਮਲੀ ਜਿਹੜੀ ਹੈ, ਕਿਹੜਾ ਥੰਮ ਉਸ ਦਾ ਸਹਾਰਾ ਹੈ। ਹੁਣ ਤਾਂ ਖੈਰ ਵਿਦਾਊਟ ਪਿਲਰਸ ਇਮਾਰਤਾਂ ਬਣਨ ਲੱਗ ਗਈਆਂ, ਪਰ ਅਕਸਰ ਇਮਾਰਤ ਦੀ ਸਟਰੈਂਥ ਦੋ ਚੀਜ਼ਾਂ ਦੇ ਉੱਤੇ ਗਿਣੀ ਜਾਂਦੀ ਸੀ ਕਿ ਇੱਕ ਉਹਦੀ ਨੀਂਹ, ਫਾਊਂਡੇਸ਼ਨ, ਬੁਨਿਆਦ ਕਿੰਨੀ ਮਜ਼ਬੂਤ ਹੈ, ਤੇ ਜੇ ਤੁਸੀਂ ਖੜਾ ਕੀਤਾ ਉਸ ਨੂੰ ਜਿੰਨਾ ਮਰਜ਼ੀ ਵਾਈਡ ਏਰੀਆ ਉਸ ਨੂੰ ਸਪੋਰਟ ਦੇਣ ਦੇ ਲਈ ਥੰਮਲੇ ਜਾਂ ਥੰਮ ਜਾਂ ਪਿਲਰ ਜਿਹਨੂੰ ਕਿਹਾ ਜਾਂਦਾ ਹੈ ਉਹ ਹੁੰਦੇ ਸੀ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਕਬੀਰ ਥੂਨੀ ਪਾਈ ਥਿਤ ਭਈ ਸਤਗੁਰ ਬੰਦੀ ਧੀਰ, ਕਿ ਰੱਬ ਨੇ ਰਹਿਮਤ ਕੀਤੀ
ਕਿ ਮੈਂ ਉਸ ਰੱਬ ਦੀ ਸ਼ਬਦ ਦੀ ਥੰਮਲੀ ਬਣਾਈ ਹੈ, ਉਸ ਦਾ ਯਾਦ, ਉਸ ਦੇ ਨਾਮ ਨੂੰ ਮੈਂ ਥੰਮਲਾ ਬਣਾਇਆ ਜੀ ਔਰ ਉਸ ਦੇ ਨਾਲ ਥਿਤ ਸਟੇਬਲ ਹੋ ਗਿਆ ਮੇਰਾ ਮਨ, ਔਰ ਸਤਿਗੁਰ ਨੇ ਧੀਰਜ ਸਹਿਜ ਮੇਰੇ ਅੰਦਰ ਭਰ ਦਿੱਤਾ ਹੈ। ਕਬੀਰ ਥੂਨੀ ਪਾਈ ਥਿਤ ਭਈ, ਜਦੋਂ ਹੀ ਮੈਂ ਸ਼ਬਦ ਦਾ ਥੰਮਲੇ ਦਾ ਸਹਾਰਾ ਲਿਆ ਔਰ ਇਹ ਸਾਰੇ ਦੇ ਨਾਲ ਮੇਰੇ ਅੰਦਰ ਟਿਕਾਓ ਆਇਆ, ਸ਼ਾਂਤੀ ਆਈ, ਸਤਿਗੁਰੂ ਨੇ ਰਹਿਮਤ ਕੀਤੀ, ਮੇਰੇ ਅੰਦਰ ਧੀਰਜ ਸਹਿਜ ਹੈ। ਕਬੀਰ ਹੀਰਾ ਬਣ ਜਿਆ ਮਾਨ ਸਰੋਵਰ ਤੀਰ, ਕਿ ਵੀ ਬਹੁਤ ਸਾਰੇ ਤੀਰ ਕਹਿੰਦੇ ਨੇ ਕੰਢੇ ਨੂੰ, ਕਿ ਵੀ ਕਿੱਥੇ ਤਾਂ ਇਹ ਜਿਹੜੇ ਧਾਰਮਿਕ ਜਾਂ ਮਜ਼ਹਬੀ ਰੂਹਾਨੀਅਤ ਦੀ ਦੁਨੀਆ ਦੇ ਤਲਾਸ਼ ਕਰਨ ਵਾਲੇ ਮਾਨ ਸਰੋਵਰ ਤੱਕ ਪਹੁੰਚਦੇ ਸੀ, ਔਰ ਉਸ ਜ਼ਮਾਨੇ 'ਚ ਇਹ ਸਾਰਾ ਰਾਊਟ ਸੀ, ਜਿਹੜੇ ਫਕੀਰ ਜੋਗੀ ਇਹ ਸਾਰੇ ਉਸ ਖਿੱਤੇ ਦੇ ਵਿੱਚ ਟਰੈਵਲ ਅਰਾਊਂਡ ਕਰਦੇ ਸੀ ਔਰ ਮਾਨ ਸਰੋਵਰ ਉਹਨਾਂ ਦੀ ਮੰਜ਼ਿਲ ਸੀ। ਉਹਨਾਂ ਨੇ ਕਿਹਾ ਵੀ ਮੈਨੂੰ ਵੀ ਮਾਨ ਸਰੋਵਰ ਮਿਲ ਗਿਆ, ਮੈਂ ਵੀ ਮਾਨ ਸਰੋਵਰ ਦੇ ਤੀਰ ਕੰਢੇ ਤੇ ਆ ਕੇ ਬੈਠ ਗਏ, ਔਰ ਉਹ ਮਾਨ ਸਰੋਵਰ ਹੈ ਉਸ ਵਾਹਿਗੁਰੂ ਦਾ ਸ਼ਬਦ ਜਿਹੜਾ ਥੰਮਲੇ ਵਾਂਗ ਆ ਕੇ ਜਿਸ ਨੇ ਮੇਰੇ ਅੰਦਰ ਸਹਿਜ ਭਰਿਆ ਔਰ ਮੈਨੂੰ ਮਾਨ ਸਰੋਵਰ ਪਹੁੰਚਾ ਦਿੱਤਾ, ਵੀ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ, ਮੇਰਾ ਮਾਨ ਸਰੋਵਰ ਮੇਰੇ ਅੰਦਰ ਹੀ ਹੈ। ਫਿਰ ਦੂਸਰਾ ਸ਼ਲੋਕ ਵੀ ਇਸ ਥਾਟ ਨੂੰ ਫਰਦਰ ਜਿਹੜਾ ਉਹ ਦ੍ਰਿੜ ਕਰਵਾਉਂਦਾ, ਕਬੀਰ ਹਰ ਹੀਰਾ ਜਨ ਜੌਹਰੀ ਲੈ ਕੇ ਮਾਂਡੇ ਹਾਟ, ਜਬ ਹੀ ਪਾਈਐ ਪਾਰਖੂ ਤਬ ਹੀਰਨ ਕੀ ਸਾਟ। ਕਿ ਵੀ ਇਹ ਜਿਹੜਾ ਰੱਬ ਦਾ ਨਾਂ ਹੈ, ਰੱਬ ਦੀ ਯਾਦ ਹੈ, ਇਹ ਹਰ ਵਾਹਿਗੁਰੂ ਉਹ ਹੀਰਾ ਜਿਸ ਨੂੰ ਲੈ ਕੇ ਮੈਂ ਰੱਬ ਦੇ ਬੰਦੇ ਨੇ ਜਿਹੜਾ ਉਸ ਨੂੰ ਆਪਣੇ ਅੰਦਰ ਵਸਾ ਲਿਆ, ਔਰ ਇਹ ਇਵੇਂ ਹੀ ਹੈ ਕਿ ਵੀ ਮੈਂ ਇਸ ਨੂੰ ਲਿਸ਼ਕਾ ਕੇ, ਹੁਣ ਜਿਵੇਂ ਹੀਰਾ ਹੁੰਦਾ ਹੈ, ਜਦੋਂ ਤੁਸੀਂ ਜਵਾਰੀ ਆਪਣੀ ਦੁਕਾਨ ਤੇ ਰੱਖਦਾ ਉਹਨੂੰ, ਉਹਨੇ ਸੋਨਾ ਜਾਂ ਜਿਹੜੀ ਵੀ ਚੀਜ਼ ਹੀਰੇ ਮੋਤੀ ਉਹਨੇ ਵੇਚਣੇ ਹੁੰਦੇ ਨੇ, ਜਿੰਨਾ ਕੀਮਤੀ ਹੀਰਾ ਉਹਨੂੰ ਲਿਸ਼ਕਾ ਕੇ ਉਹਨੇ ਉੱਚੀ ਥਾਂ ਤੇ ਰੱਖਿਆ ਹੁੰਦਾ ਹੈ, ਉਸ ਨੂੰ ਹੀ ਕਹਿੰਦੇ ਨੇ ਕਿ ਉਹ ਕਹਿੰਦੇ ਨੇ ਵੀ ਮੈਂ ਵੀ ਰੱਬ ਦੀ ਯਾਦ ਦੇ ਨਾਂ ਦਾ ਹੀਰਾ ਆਪਣੀ ਹੱਟੀ ਦੇ ਉੱਤੇ ਅੰਦਰ ਮਾਂਡ ਕੇ ਉਸ ਨੂੰ ਲਿਸ਼ਕਾ ਕੇ ਜਿਹੜਾ ਮੈਂ ਰੱਖਿਆ, ਕਿਸ ਇੰਤਜ਼ਾਰ ਦੇ ਵਿੱਚ, ਜਬ ਹੀ ਪਾਈਐ ਪਾਰਖੂ। ਹੁਣ ਜਿਹੜੇ ਲੋਕ ਹੀਰੇ ਦੇ ਵਣਜਾਰੇ ਨੇ, ਵਣਜ ਕਰਦੇ ਸੀ, ਲੈਣ ਆਉਂਦੇ ਸੀ, ਉਸ ਦੇ ਜਿਹੜੇ ਨੇ ਖਰੀਦਦਾਰ ਸੀ, ਉਹ ਉਹਨੂੰ ਪਰਖ ਲੈਂਦੇ ਸੀ, ਕਹਿੰਦੇ ਸੀ ਵੀ ਮੈਂ ਵੀ ਰੱਬ ਦੀ ਯਾਦ ਦਾ, ਰੱਬ ਦੇ ਪਿਆਰ ਦਾ ਹੀਰਾ ਆਪਣੇ ਦਿਲ ਦੇ ਵਿੱਚ ਵਸਾਇਆ, ਜਬ ਹੀ ਪਾਈਐ ਪਾਰਖੂ, ਜਿਉਂ ਹੀ ਇਸ ਨਾਮ ਹੀਰੇ ਦੇ ਪਾਰਖੂ ਮਿਲਣਗੇ, ਤਬ ਹੀਰਨ ਕੀ ਸਾਟ। ਹੀਰਨ ਹੈ ਹੀਰਾ ਬਹੁ ਬਚਨ, ਕਿ ਫਿਰ ਇਸ ਦਾ ਅਦਲ ਬਦਲ ਹੋ ਜਾਏਗਾ, ਕਿ ਜਿਵੇਂ ਅਸੀਂ ਸਤਸੰਗ ਦੀ ਗੱਲ ਕਰਦੇ ਹਾਂ ਕਿ ਜਿਹੜਾ ਇਸ ਰਸਤੇ ਦਾ ਪਾਂਧੀ ਹੈ ਉਹ ਉਸੇ ਤਲਾਸ਼ ਦੇ ਵਿੱਚ ਆਏਗਾ, ਔਰ ਫਿਰ ਜਿਹਨੂੰ ਗੁਰੂ ਸਾਹਿਬ ਨੇ ਜਾਂ ਆਦੇਸ਼ ਦੇ ਥੱਲੇ ਕਿ ਏਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਕਿ ਕੱਲਾ ਹੁੰਦਾ ਰੂਹਾਨੀ ਦੁਨੀਆ ਦਾ ਵਣਜਾਰਾ ਤੁਰਿਆ, ਦੋ ਮਿਲ ਜਾਣ ਤੇ ਸਾਧ ਸੰਗ ਹੈ। ਤੇ ਕਬੀਰ ਸਾਹਿਬ ਵੀ ਫਰਮਾਉਂਦੇ ਨੇ ਕਿ ਭਾਈ ਮੈਂ ਇਹ ਰੱਬ ਦੇ ਨਾਂ ਦਾ ਹੀਰਾ ਆਪਣੇ ਦਿਲ ਦੀ ਹੱਟੀ ਦੇ ਵਿੱਚ ਮਾਂਝ ਸਵਾਰ ਕੇ ਰੱਖਿਆ ਹੋਇਆ, ਜੋ ਹੀ ਇਸ ਦਾ ਪਾਰਖੂ ਆਂਦਾ ਮੈਨੂੰ ਉਹ ਸਤਸੰਗ ਦਾ ਮੁਕਾਮ ਹਾਸਲ ਹੁੰਦਾ, ਔਰ ਮੈਂ ਇਸ ਨੂੰ ਫਿਰ ਵੰਡਦਾ ਇੱਕ ਦੂਸਰੇ ਦੇ ਨਾਲ, ਰੱਬ ਦੇ ਪਿਆਰ ਦੀਆਂ ਸਾਂਝਾਂ ਹੁੰਦੀਆਂ ਨੇ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਅਨਾਉਂਸਮੈਂਟ ਕਰਨੀ ਚਾਹਾਂਗਾ, ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਦੋ ਨੌਜਵਾਨ ਜਿਹੜੇ ਵਾਸ਼ਿੰਗਟਨ ਤੋਂ ਆਏ, ਉਹਨਾਂ ਨੇ ਪੋਡਕਾਸਟ ਰਿਕਾਰਡ ਕੀਤਾ ਸਾਡੇ ਨਾਲ, ਔਰ ਅੱਜ 9:30 ਤੋਂ 10 ਦੇ ਟਾਈਮ ਸਲੋਟ ਦੇ ਵਿੱਚ ਲਗਭਗ ਅੱਧੇ ਘੰਟੇ ਦੀ ਉਹ ਡਿਸਕਸ਼ਨ ਜਿਹੜੀ ਹੈ ਉਹ ਸਾਡੇ ਦਰਸ਼ਕ ਉਸ ਨੂੰ ਦੇਖ ਸਕਣਗੇ। ਸੋ ਉਹਨੂੰ ਜ਼ਰੂਰ ਦੇਖੋ। ਔਰ ਇੱਕ ਸਾਡਾ ਨਵਾਂ ਐਕਸਪੈਰੀਮੈਂਟ ਹੈ, ਅੰਗਰੇਜ਼ੀ 'ਚ ਗੱਲਬਾਤ ਹੈ, ਕਿਉਂਕਿ ਬਹੁਤ ਸਾਰਿਆਂ ਦੀ ਮੰਗ ਵੀ ਹੁੰਦੀ ਸੀ ਕਿ ਭਾਈ ਤੁਸੀਂ ਕੁਛ ਪਾਠ ਕਰੋ, ਸੋ ਅਸੀਂ ਤੁਹਾਡੀ ਸੁਜੈਸ਼ਨ ਵੀ ਚਾਹਾਂਗੇ, ਸੋ ਇਸ ਨੂੰ ਜ਼ਰੂਰ ਦੇਖਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਂਦੇ ਹਾਂ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ soshv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਨਾਲ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।